ਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਐਨ ਵਕਤੇ हैं ਸਤ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ ਲੈ ਕੇ ਹਾਜ਼ਰ ਹਾਂ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅੱਜ ਸਰੋਤਿਓ ਸਤੰਬਰ ਦੀ 11 ਤਰੀਕ ਆ, ਦਿਨ ਸ਼ੁੱਕਰਵਾਰ ਆ ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500। ਮਨਜੀਤ ਸਿੰਘ, ਨਰਿੰਦਰ ਕੌਰ ਕਲਾਨ, ਨਛੱਤਰ ਸੰਘਾ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਵੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਨੀਵਰਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਦਾਵਾ, ਗੁਰਬਚਨ ਨਾਕਰਾ ਸੈਕਰਾਮੈਂਟੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਵਿੰਦਰ ਸਿੰਘ ਟੈਨਸੀ, ਕੁਲਵਿੰਦਰ ਸਿੰਘ ਸਟਾਕਟਨ, ਬੂਟਾ ਸਿੰਘ ਹੇਅਰ ਯੂਨੀਵਰਸਿਟੀ, ਦਲਜੀਤ ਮੰਡ ਵਾਸ਼ਿੰਗਟਨ, ਹਰਭਜਨ ਸਿੱਧੂ ਟੈਕਸਸ, ਦਵਿੰਦਰ ਸਿੰਘ, ਸੁਖਵਿੰਦਰ ਕੌਰ ਈਸਟਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਖਬਰਾਂ ਤੋਂ ਪਹਿਲਾਂ ਅੱਜ 9/11 ਆ। 19 ਸਾਲ ਪਹਿਲਾਂ ਅਮਰੀਕਾ ਦੇ ਵਿੱਚ ਜਿਹੜੇ 2 ਟਾਵਰਸ ਆ, ਹਿਸਟੋਰੀਕਲ ਟਾਵਰਸ, ਉਹਨਾਂ ਨੂੰ ਉਸ ਟਾਈਮ ਜਿਹੜੇ ਅੱਤਵਾਦੀਆਂ ਵੱਲੋਂ ਹਮਲਾ ਕੀਤਾ ਗਿਆ ਸੀ, ਜਿਹਦੇ ਵਿੱਚ 3000 ਦੇ ਕਰੀਬ ਇਨੋਸੈਂਟ ਲੋਕ ਜਿਹੜੇ ਆ, ਜਿਨ੍ਹਾਂ ਦਾ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਨਾਲ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ, ਸਿਰਫ ਆਪਣੀ ਜੋਬ ਕਰਨ ਗਏ ਹੋਏ ਸੀ, ਅਤੇ ਜਾਂ ਜਿਹੜੇ ਉਹਨਾਂ ਨੂੰ ਬਚਾਉਣ ਦੇ ਲਈ ਜਿਹੜੇ ਪੁਲਿਸ ਆਫੀਸਰਸ, ਫਾਇਰ ਫਾਈਟਰਸ, ਹੋਰ ਫਸਟ ਰਿਸਪੋਂਡਰ ਸੀ, ਉਹ ਉਹਨਾਂ ਦੀ ਮੌਤ ਹੋ ਗਈ ਸੀ। ਸੋ ਸਾਰੇ ਜਿਹੜੇ ਬਦੋਸ਼ੇ ਕਤਲ ਹੋਏ ਆ ਬਦੋਸ਼ੇ, ਉਹਨਾਂ ਦੀ ਯਾਦ ਦੇ ਵਿੱਚ ਆਪਾਂ ਪੰਜਾਬੀ ਰੇਡੀਓ USA ਵੱਲੋਂ ਸਾਰਿਆਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ। ਜੀ ਬਿਲਕੁਲ। 19 ਸਾਲ ਪਹਿਲਾਂ ਜਿਹੜਾ ਅਲ-ਕਾਇਦਾ ਦੇ ਦੁਆਰਾ ਅੱਤਵਾਦੀ ਹਮਲਾ ਜਿਹੜਾ ਅਮਰੀਕਾ ਦੇ ਉੱਤੇ ਕੀਤਾ ਗਿਆ ਸੀ, ਉਸ ਦਿਨ ਜਿਹੜੇ ਉਸ ਟਾਈਮ ਦੇ ਉੱਤੇ ਰਾਸ਼ਟਰਪਤੀ ਜਾਰਜ ਬੁਸ਼ ਜਿਹੜੇ ਉਸ ਟਾਈਮ ਦੇ ਉੱਤੇ ਸੀਗੇ, ਆਈ ਥਿੰਕ ਉਹ ਦੱਸਿਆ ਜਾਂਦਾ ਹੈ ਵੀ ਉਦੋਂ ਸਕੂਲ ਦੇ ਵਿੱਚ ਸੀਗੇ, ਬੱਚਿਆਂ ਦੀ ਇੱਕ ਕਲਾਸ ਦੇ ਵਿੱਚ ਸ਼ਾਇਦ ਸੀਗੇ। ਪਬਲਿਕ ਅਪੀਅਰੈਂਸ ਉਹਨਾਂ ਦੀ ਚੱਲ ਰਹੀ ਸੀ ਜਦ ਉਹਨਾਂ ਨੂੰ ਦੱਸਿਆ ਗਿਆ ਵੀ ਇਸ ਤਰੀਕੇ ਦੇ ਨਾਲ ਅਮਰੀਕਾ ਦੇ ਉੱਤੇ ਜਿਹੜਾ ਉਹ ਹਮਲਾ ਹੋ ਗਿਆ ਆ। ਮੈਨੂੰ ਯਾਦ ਆ ਉਸ ਟਾਈਮ ਦੇ ਉੱਤੇ ਪੰਜਾਬ ਦੇ ਵਿੱਚ ਸੀਗੇ, ਜਦ ਸਵੇਰੇ ਉੱਠੇ ਤਾਂ ਉਸ ਟਾਈਮ ਦੇ ਉੱਤੇ ਪੂਰੀ ਦੁਨੀਆ ਭਰ ਦੇ ਵਿੱਚ ਇਹੀ ਚਰਚਾ ਜਿਹੜੀ ਉਹ ਚੱਲ ਰਹੀ ਸੀ ਵੀ ਜਿਹੜੇ ਵਰਲਡ ਟ੍ਰੇਡ ਸੈਂਟਰ ਦੇ ਟਾਵਰ ਹੈਗੇ ਆ, ਉਹਨਾਂ ਦੇ ਵਿੱਚ 2 ਜਹਾਜ਼ ਜਿਹੜੇ ਆ ਉਹ ਮਾਰੇ ਗਏ ਨੇ, ਜਿਨ੍ਹਾਂ ਕਰਕੇ ਜਿਹੜੇ ਉਹ ਟਾਵਰ ਆ ਉਹ ਡਿੱਗ ਪਏ ਆ ਅਤੇ ਹਜ਼ਾਰਾਂ ਹੀ ਲੋਕਾਂ ਦੀ ਜਾਨ ਜਿਹੜੀ ਉਹ ਚਲੀ ਗਈ। ਆਉਣ ਵਾਲੇ ਕਈ ਸਾਲਾਂ ਤੱਕ ਅਜੇ ਤੱਕ ਵੀ ਜਿਹੜੀ ਆ ਲੋਕਾਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਨੇ ਜਦ ਉਹ ਘਟਨਾ ਉਹਨਾਂ ਦੇ ਮੂਹਰੇ ਜਿਹੜੀ ਉਹ ਆਉਂਦੀ ਆ। ਸੋ ਅੱਜ ਦੇ ਦਿਨ ਜਿਹੜੇ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਆ, ਉਹਨਾਂ ਨੇ ਜਿਹੜੀ ਸ਼ਰਧਾਂਜਲੀ ਜਿਹੜੀ ਉੱਥੇ ਮਾਰੇ ਗਏ ਪੀੜਤਾ ਉਹਨਾਂ ਦੇ ਲਈ ਵਿਕਟਮਸ ਨੂੰ ਜਿਹੜੀ ਸ਼ਰਧਾਂਜਲੀ ਭੇਟ ਕੀਤੀ। ਇਸੇ ਮੌਕੇ ਜਿਹੜੇ ਆ ਉਪ ਰਾਸ਼ਟਰਪਤੀ ਮਾਈਕ ਪੈਂਸ ਉਹ ਵੀ ਉੱਥੇ ਜਿਹੜੇ ਉਹ ਪਹੁੰਚੇ ਸੀਗੇ, ਅਤੇ ਨਾਲ ਹੀ ਜਿਹੜੇ ਜੋ ਬਾਈਡਨ ਵੀ ਸੇਮ ਹੀ ਥਾਂ ਦੇ ਉੱਤੇ ਸੇਮ ਸਮੇਂ ਦੇ ਉੱਤੇ ਜਿਹੜੇ ਉਹ ਪਹੁੰਚੇ। ਦੋਨਾਂ ਹੀ ਜਿਹੜੇ ਵੱਖ-ਵੱਖ ਇਹ ਵਿਰੋਧੀ ਪਾਰਟੀਆਂ ਵਾਲਿਆਂ ਨੇ ਆਪਣੀ ਜਿਹੜੀ ਪੋਲੀਟਿਕਸ ਆ ਸਾਈਡ 'ਤੇ ਲਾਂਭੇ ਕਰਦੇ ਹੋਏ ਦੋਨੋਂ ਜਾਣੇ ਇੱਕ ਦੂਜੇ ਨੂੰ ਉਹਨਾਂ ਨੇ ਮਿਲੇ ਅਤੇ ਉਹਨਾਂ ਨੇ ਇਕੱਠਿਆਂ ਮਿਲ ਕੇ ਜਿਹੜੀ ਆ 9/11 ਦੇ ਵਿਕਟਮਸ ਆ ਉਹਨਾਂ ਨੂੰ ਸ਼ਰਧਾਂਜਲੀ ਜਿਹੜੀ ਉਹ ਭੇਂਟ ਕੀਤੀ ਆ। ਇਹ 9/11 ਜਿਹੜਾ ਸੀਗਾ 2001 ਸੰਨ ਤੋਂ ਬਾਅਦ ਦੇ ਵਿੱਚ ਅਮਰੀਕਾ ਪੂਰੀ ਤਰ੍ਹਾਂ ਜਿਹੜਾ ਆ ਉਹ ਤਬਦੀਲ ਹੋ ਗਿਆ, ਪੂਰੀ ਤਰ੍ਹਾਂ ਜਿਹੜਾ ਉਹ ਚੇਂਜ ਹੋ ਗਿਆ, ਅਤੇ ਆਪਾਂ ਦੇਖ ਰਹੇ ਹਾਂ ਵੀ ਉਸ ਦਾ ਜਿਹੜਾ 3000 ਤੋਂ ਵੱਧ ਜਿਹੜੀਆਂ ਜਾਨਾਂ ਉਸ ਦਿਨ ਚਲੇ ਗਈਆਂ ਸੀਗੀਆਂ, ਉਸ ਦਾ ਅਸਰ ਅਜੇ ਤੱਕ ਵੀ ਉਹ ਚੱਲ ਰਿਹਾ ਹੈਗਾ। ਅਜੇ ਤੱਕ ਵੀ ਲੋਕ ਉਹਨਾਂ ਨੂੰ ਬੜੇ ਹੀ ਸ਼ਰਧਾ ਦੇ ਨਾਲ ਜਿਹੜਾ ਉਹ ਯਾਦ ਕਰਦੇ ਨੇ, ਜਿਹੜੇ ਵਿਚਾਰੇ ਕੋਈ ਕੰਮਾਂ ਕਾਰਾਂ ਦੇ ਉੱਤੇ ਗਏ ਸੀ, ਕਿਤੇ ਵੀ ਗਏ ਸੀਗੇ, ਅਤੇ ਉਹ ਫਿਰ ਕਦੀ ਵਾਪਸ ਨਹੀਂ ਮੁੜੇ। ਇੱਕ ਤਸਵੀਰ ਹਰਜੋਤ ਸਿੰਘ ਜੀ ਜਿਹੜੀ ਬਹੁਤ ਹੀ ਖੌਫਨਾਕ ਹੀ ਕਹਿ ਸਕਦੇ ਹਾਂ ਅਤੇ ਦਰਦ ਭਰੀ ਆ। ਅੱਗ ਤੋਂ ਬਚਣ ਦੇ ਲਈ ਟਾਵਰ ਉਹਦੇ ਉੱਤੇ ਨਾ ਡਿੱਗੇ, ਉਸਨੇ ਪਤਾ ਨਹੀਂ ਕਿੰਨਵੀਂ ਮੰਜ਼ਲ ਤੋਂ ਉੱਤੋਂ ਜਿਹੜੀ ਉਹ ਛਾਲ ਮਾਰ ਦਿੱਤੀ, ਅਤੇ ਉਹ ਫੋਟੋ ਜਿਹੜੀ ਬਾਅਦ ਦੇ ਵਿੱਚ ਤਸਵੀਰ ਜਿਹੜੀ ਉਹ ਫੋਟੋ ਦੇ ਵਿੱਚ ਕੈਦ ਹੋ ਗਈ, ਅਜੇ ਤੱਕ ਵੀ ਲੋਕਾਂ ਨੂੰ ਜਿਹੜੀ ਉਹ ਡਰਾਉਂਦੀ ਆ।
ਜੀ। ਸੋ ਬਿਲਕੁਲ ਉਹਦੇ 'ਚ ਬਹੁਤ ਸਾਰੀਆਂ ਹੈਰਾਨੀਜਨਕ ਤੱਥ ਹਜੇ ਤੱਕ ਵੀ ਲੋਕਾਂ ਨੂੰ ਪਤਾ ਨਹੀਂ। ਹਜੇ ਤੱਕ ਵੀ ਕਈ ਜਿਹੜੇ ਲੋਕ ਆ ਉਹ ਇਹੀ ਕਹੀ ਜਾਂਦੇ ਆ ਵੀ ਜੀ ਨਹੀਂ ਜੀ ਅਮਰੀਕਾ ਵਾਲੇ ਝੂਠੇ ਮਾਰ ਰਹੇ ਆ। ਬਹੁਤ ਕੌਨਸਪੀਰੇਸੀ ਥਿਊਰੀਜ਼ ਬਿਨਾਂ ਕਿਸੇ ਗੱਲ ਤੇ ਛੱਡ ਰਹੇ ਆ। ਕਹਿੰਦੇ ਵੀ ਜਿਹੜੀ ਅੱਗ ਬੁਝਣ ਨੂੰ ਬਹੁਤ ਲੰਮਾ ਸਮਾਂ ਲੱਗਾ ਸੀ। ਜਦੋਂ ਇੱਥੇ ਅਟੈਕ ਹੋਇਆ 102 ਦਿਨਾਂ ਬਾਅਦ ਜਿਹੜੀ ਆ ਅੱਗ ਉਹ ਬੁਝੀ। 102 ਮਿੰਟਾਂ ਦੇ ਵਿੱਚ 2977 ਲੋਕ ਜਿਹੜੇ ਆ ਉਹ ਮਾਰੇ ਗਏ ਵਾਸ਼ਿੰਗਟਨ, ਸ਼ੈਂਕਵਿਲ, ਪੈਂਸਿਲਵੇਨੀਆ ਦੇ ਵਿੱਚ। ਅਤੇ ਇਹਨਾਂ ਦੇ ਵਿੱਚੋਂ 343 ਜਿਹੜੇ ਨਿਊਯਾਰਕ ਦੇ ਫਾਇਰ ਫਾਈਟਰ ਸੀ, 23 ਨਿਊਯਾਰਕ ਸਿਟੀ ਦੇ ਪੁਲਿਸ ਆਫੀਸਰਸ ਅਤੇ 37 ਆਫੀਸਰਸ ਜਿਹੜੇ ਸੀਗੇ ਨਿਊਯਾਰਕ ਪੋਰਟ ਅਥਾਰਟੀ ਦੇ ਸੀ। ਜਿਹੜੀ ਉਮਰ ਆ ਮਰਨ ਵਾਲਿਆਂ ਦੀ ਵਿਕਟਮਸ ਦੀ ਉਹ 2 ਸਾਲ ਤੋਂ ਲੈ ਕੇ 85 ਸਾਲ ਤੱਕ ਸੀ। 80% ਬੰਦੇ ਸੀ, ਮੈਨ ਸੀਗੇ, ਕਿਉਂਕਿ ਇਹ ਆਫਿਸਰ ਸੀਗੇ ਉਹਨਾਂ ਬਿਲਡਿੰਗਸ ਦੇ ਵਿੱਚ, ਮੋਸਟਲੀ ਜਿਹੜੇ ਫਾਈਨੈਂਸ਼ੀਅਲ ਆਫਿਸਰ ਸੀਗੇ। ਅਤੇ ਪ੍ਰੈਜ਼ੀਡੈਂਟ ਜਾਰਜ ਡਬਲਯੂ ਬੁਸ਼ ਉਸ ਟਾਈਮ ਵਾਸ਼ਿੰਗਟਨ ਦੇ ਵਿੱਚ ਨਹੀਂ ਸੀ, ਉਹ ਇੱਕ ਫਲੋਰੀਡਾ ਦੇ ਵਿੱਚ ਇੱਕ ਸਕੂਲ ਦੇ ਵਿੱਚ ਬੱਚਿਆਂ ਲਈ ਇੱਕ ਬੁੱਕ ਜਿਹੜੀ ਆ ਉਸ ਟਾਈਮ ਦੇ ਉੱਤੇ ਪੜ੍ਹ ਰਹੇ ਸੀਗੇ। ਕਹਿੰਦੇ ਵੀ ਇੱਕ ਰੋਜ਼ੈਲ ਨਾਮ ਦਾ ਡੌਗ ਜਿਹੜਾ ਕੁੱਤਾ ਸੀ, ਉਸ ਨੇ ਆਪਣੇ ਜਿਹੜਾ ਬਲਾਈਂਡ ਓਨਰ ਆ ਉਹਨੂੰ 78ਵੀਂ ਫਲੋਰ ਤੋਂ ਥੱਲੇ ਤੱਕ ਲੈ ਕੇ ਆਇਆ ਅਤੇ ਉਹਨੂੰ ਜਿਹੜਾ ਬਚਾਇਆ। ਦੇਖੋ ਜੀ ਬਿਲਕੁਲ। ਸੋ ਦੇਖੋ ਹਰਜੋਤ ਸਿੰਘ ਜੀ, ਕੋਈ ਉਸ ਦਿਨ ਲੇਟ ਹੋ ਗਿਆ ਹੋਊਗਾ, ਕੋਈ ਜਿਹੜਾ ਟ੍ਰੈਫਿਕ 'ਚ ਫਸ ਗਿਆ ਹੋਊਗਾ, ਜਾਂ ਕੋਈ ਰੱਖੇ ਸਾਈਆਂ ਮਾਰ ਸਕੇ ਨਾ ਕੋਈ। ਉਹ ਗੱਲ ਫਿਰ ਆਉਂਦੀ ਆ ਵੀ ਕਈ ਵਾਰੀ ਬੰਦਾ ਸੋਚਦਾ ਵੀ ਮੈਂ ਪਤਾ ਨਹੀਂ ਕਿੱਥੇ ਆ, ਕਿਵੇਂ ਆ, ਕਿਤੇ ਦੇਰ ਹੋ ਗਈ, ਉਹ ਹੋ ਗਈ। ਕੁਛ ਨਾ ਕੁਛ ਪਰਮਾਤਮਾ ਨੇ ਤੁਹਾਡੇ ਲਈ ਜਿਹੜਾ ਉਹ ਸੋਚਿਆ ਹੁੰਦਾ ਆ। ਸੋ ਕਾਹਲੀਆਂ ਜਿਹੜੀਆਂ ਆ ਉਹ ਇੱਦਾਂ ਨਹੀਂ ਜਿਹੜੀਆਂ ਉਹ ਕਰਨੀਆਂ ਚਾਹੀਦੀਆਂ, ਅਤੇ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ ਵੀ ਅੱਜ ਆਪਾਂ ਕਿੱਥੇ ਜਿਹੜੇ ਉਹ ਮੌਜੂਦ ਹਾਂ। ਨੋ ਡਾਊਟ ਉਸ ਤੋਂ ਬਾਅਦ ਦੇ ਵਿੱਚ ਅਮਰੀਕਾ ਦੇ ਵਿੱਚ ਹੇਟ ਵੀ ਜਿਹੜੀ ਉਹ ਬਹੁਤ ਵਧੀ। ਆਪਾਂ ਦੇਖਿਆ ਵੀ 9/11 ਤੋਂ ਬਾਅਦ ਦੇ ਵਿੱਚ, ਕਿਉਂਕਿ ਇਸਲਾਮਿਕ ਜਿਹੜੇ ਆ ਤੌਰ ਦੇ ਉੱਤੇ ਜਿਹੜਾ ਅਲਕਾਇਦਾ ਜਥੇਬੰਦੀ ਉਹਨਾਂ ਦੀ ਜਿਹੜੀ ਹੈਗੀ ਸੀ, ਟੈਰਰਿਸਟ ਆਰਗੇਨਾਈਜੇਸ਼ਨ, ਉਹਨਾਂ ਨੇ ਹਮਲਾ ਕੀਤਾ ਸੀਗਾ। ਉਹ ਤਸਵੀਰਾਂ ਲੋਕਾਂ ਨੇ ਵਾਰ-ਵਾਰ ਜਿਹੜੀਆਂ ਟੀਵੀਆਂ ਦੇ ਉੱਤੇ ਦੇਖੀਆਂ, ਅਤੇ ਸਿੱਖਾਂ ਦੀ ਦੇਖੋ ਉਹਨਾਂ ਦੇ ਨਾਲ ਮਿਲਣ ਕਰਕੇ ਬਹੁਤ ਸਾਰੇ ਇੱਥੇ ਨਫ਼ਰਤੀ ਹਮਲੇ ਜਿਹੜੇ ਹੇਟ ਕ੍ਰਾਈਮ ਜਿਹੜੇ ਹੋਏ। ਸੋਢੀ ਜਿਹੜੇ ਐਰੀਜ਼ੋਨਾ ਦੇ ਵਿੱਚ ਸੀਗੇ, ਬਲਬੀਰ ਸਿੰਘ ਸੋਢੀ, ਉਹਨਾਂ ਨੂੰ ਇੱਕ ਗੈਸ ਸਟੇਸ਼ਨ ਦੇ ਉੱਤੇ ਗੋਰੇ ਦੇ ਦੁਆਰਾ ਜਿਹੜਾ ਆ ਇਹ ਗੋਲੀ ਮਾਰ ਕੇ ਉਹਨਾਂ ਦੀ ਹੱਤਿਆ ਜਿਹੜੀ ਉਹ ਕਰ ਦਿੱਤੀ ਗਈ ਸੀਗੀ। ਹੋਰ ਵੀ ਕਈ ਹੇਟ ਕ੍ਰਾਈਮ ਜਿਹੜੇ ਹੋਏ ਸਿੱਖਾਂ ਦੇ ਨਾਲ ਵੀ, ਦੂਜੀਆਂ ਜਿਹੜੀ ਮਾਈਨੋਰਿਟੀ ਮੁਸਲਮਾਨਾਂ ਦੇ ਨੂੰ ਵੀ ਜਿਹੜੇ ਸਾਰਾ ਕੁਛ ਜਿਹੜਾ ਆ ਉਹ ਨਾਲ ਦੇ ਨਾਲ ਜਿਹੜਾ ਉਹ ਚੱਲਣਾ ਪਿਆ। ਜਦ ਕਿ ਉਹ ਜਿਹੜੀ ਅੱਤਵਾਦੀ ਜਥੇਬੰਦੀ ਸੀ ਉਹਦਾ ਮਕਸਦ ਹੀ ਸਿਰਫ ਅਮਰੀਕਾ ਨੂੰ ਜਿਹੜਾ ਉਹ ਘੇਰਨਾ ਸੀ, ਉਹਦੇ 'ਤੇ ਹਮਲਾ ਕਰਨਾ ਸੀ। ਉਸ ਤੋਂ ਬਾਅਦ ਦੇ ਵਿੱਚ ਜਿਨ੍ਹਾਂ ਲੋਕਾਂ ਨੇ 9/11 ਤੋਂ ਪਹਿਲਾਂ ਕਦੀ ਏਅਰ ਟਰੈਵਲ ਕੀਤਾ ਹੋਊਗਾ ਅਤੇ ਜਿਨ੍ਹਾਂ ਨੇ ਉਸ ਤੋਂ ਬਾਅਦ ਦੇ ਵਿੱਚ ਕੀਤਾ, ਉਹਨਾਂ ਨੇ ਦੇਖਿਆ ਵੀ ਕਿੰਨਾ ਵੱਡਾ ਜਿਹੜੀ ਤਬਦੀਲੀ ਆ ਉਹ ਆਈ। ਹੁਣ ਤਾਂ ਆਪਾਂ ਦੇਖਦੇ ਹਾਂ ਵੀ ਜੁੱਤੀਆਂ ਤੱਕ ਵੀ ਜਿਹੜੀਆਂ ਲਵਾ ਕੇ ਜਿਹੜਾ ਉਹ ਕੀਤਾ ਜਾਂਦਾ। ਅੱਗੇ ਜਿੱਦਾਂ ਮਰਜ਼ੀ, ਜਿੱਥੋਂ ਤੱਕ ਮਰਜ਼ੀ ਲੋਕ ਜਿਹੜੇ ਉਹ ਜਾਈ ਜਾਂਦੇ ਸੀ, ਆਈ ਜਾਂਦੇ ਸੀ। ਛੱਡਣ ਤੱਕ ਤੁਸੀਂ ਜਿਹੜਾ ਪਲੇਨ 'ਤੇ ਜਾਂਦੇ ਸੀ, ਕਈ ਜਿਹੜੀਆਂ ਕਿਰਪਾਨਾਂ ਵੀ ਆਮ ਜਿਹੜੀਆਂ ਪਾਈਆਂ ਹੁੰਦੀਆਂ ਸਿੱਖਾਂ ਨੇ, ਉਹਨਾਂ ਨੂੰ ਜਿਹੜਾ ਅਲਾਓ ਕਰ ਦਿੰਦੇ ਸੀ ਉਸ ਟਾਈਮ, ਕੋਈ ਪੁੱਛਦੇ ਨਹੀਂ ਸੀ ਵਾਲਾ। ਅਤੇ 99 ਦਿਨ ਜਿਹੜੇ ਆ, 99 ਦਿਨ ਲੱਗੇ ਸੀ ਅੱਗ ਬੁਝਾਉਣ ਨੂੰ। 144 ਦੇ ਕਰੀਬ ਵੈਡਿੰਗ ਰਿੰਗਸ ਜਿਹੜੀਆਂ ਆ ਉਸ ਮਿੱਟੀ ਜਿਹੜੀ ਉੱਥੇ ਕੱਟੀ ਹੋਈ ਸੀ, ਡੈਬਰਿਸ, ਉਹਦੇ ਵਿੱਚੋਂ ਮਿਲੀਆਂ। $100 ਮਿਲੀਅਨ ਵਰਥ ਆਫ ਆਰਟ ਜਿਹੜਾ ਆ ਉਹ ਇਹਦੇ ਵਿੱਚ ਅੱਗ ਦੇ ਵਿੱਚ ਸੜ ਗਿਆ। ਦੇਖੋ ਵੀ ਉਹ ਬਿਲਡਿੰਗਸ ਦੇ ਵਿੱਚ ਸੀ। ਸੋ ਉਹਦਾ ਜਿਹੜਾ ਮਾਸਟਰ ਮਾਈਂਡ ਆ ਉਸਾਮਾ ਬਿਨ ਲਾਦਨ, ਉਸ ਨੂੰ ਫਿਰ ਅਮਰੀਕਾ ਵਾਲਿਆਂ ਨੇ ਕਾਫੀ ਸਾਲਾਂ ਬਾਅਦ ਜਿਹੜਾ ਆ ਮਾਰ ਮੁਕਾਇਆ। ਅਤੇ ਕਹਿੰਦੇ ਵੀ 1.8 ਮਿਲੀਅਨ ਟਨ ਡੈਬਰੀ ਜਿਹੜੀ ਆ ਉਹ ਇਕੱਠੀ ਹੋਈ ਸੀ, ਅਤੇ ਇਹਨੂੰ 3.1 ਮਿਲੀਅਨ ਆਵਰਸ ਆਫ ਲੇਬਰ ਜਿਹੜੇ ਆ ਲੱਗੇ ਇਸ ਨੂੰ, ਜਿਹੜਾ ਸਾਰਾ ਜਿਹੜਾ ਉੱਥੇ ਇਕੱਠਾ ਹੋਇਆ ਸੀ ਡੈਬਰਿਸ, ਉਹਨੂੰ ਰਿਮੂਵ ਕਰਨ ਦੇ ਲਈ। ਬਿਲਕੁਲ ਜੀ। ਅਤੇ ਬਹੁਤ ਸਾਰੇ ਲੋਕਾਂ ਨੇ ਇਸ ਦੇ ਵਿੱਚ ਜਿਹੜੀ ਉਹ ਮਦਦ ਕੀਤੀ, ਉਹ ਜਿਹੜੀ ਡੈਬਰੀ ਸੀਗੀ ਉਸ ਨੂੰ ਜਿਹੜਾ ਉੱਥੋਂ ਜਿਹੜਾ ਜੀ ਹਟਾਉਣ ਦੇ ਲਈ। ਅਤੇ ਜਿਹੜੇ ਫਸਟ ਰਿਸਪੌਂਡਰ ਸੀਗੇ, ਫਾਇਰ ਫਾਈਟਰ ਸੀ, ਉਹ ਅੱਜ ਵੀ ਜੂਝ ਰਹੇ ਨੇ। ਉਸ ਤੋਂ ਬਾਅਦ ਦੇ ਵਿੱਚ ਜਿਹੜਾ ਘੱਟਾ ਮਿੱਟੀ ਅਤੇ ਜਿਹੜੇ ਰਸਾਇਣਿਕ ਚੀਜ਼ਾਂ ਜਿਹੜੀਆਂ ਉੱਥੇ ਫੈਲੀਆਂ ਰਹੀਆਂ, ਉਹ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਸਮੱਸਿਆ ਆਈ। ਆਪਾਂ ਦੇਖਿਆ ਸੀ ਵੀ ਪਿਛਲੇ ਕੁਝ ਸਾਲਾਂ ਦੇ ਵਿੱਚ ਇੱਕ ਵਾਰੀ ਫਿਰ ਜਿਹੜੇ 9/11 ਫਸਟ ਰਿਸਪੌਂਡਰਸ ਨੂੰ ਲੈ ਕੇ ਕਾਂਗਰਸ ਵਾਲਿਆਂ ਨੇ ਬੜਾ ਜਿਹੜਾ ਪਲੜਾ ਜਿਹਾ ਇੱਕ ਵਾਰੀ ਝਾੜਿਆ ਸੀਗਾ, ਕਿਉਂਕਿ ਬਹੁਤ ਸਾਰੇ ਉਹਨਾਂ ਫਸਟ ਰਿਸਪੌਂਡਰਸ ਨੂੰ ਜਿਹੜਾ ਕੈਂਸਰ ਵਰਗੀ ਬਿਮਾਰੀਆਂ ਤੋਂ ਜੂਝਣਾ ਪਿਆ। ਕਈਆਂ ਦੀਆਂ ਜਿਹੜੀਆਂ ਉਸ ਦੇ ਵਿੱਚ ਮੌਤਾਂ ਜਿਹੜੀਆਂ ਉਹ ਹੋਈਆਂ, ਅਤੇ ਅਜੇ ਵੀ ਉਹ ਪਰਿਵਾਰ, ਉਹ ਪੀੜਤ ਪਰਿਵਾਰ ਜਿਹੜੇ ਆ ਉਹ ਇਹਨਾਂ ਕਹਿ ਲਓ ਵੀ ਫਾਈਨੈਂਸ਼ੀਅਲ ਟਰਮੋਇਲ ਦੇ ਵਿੱਚੋਂ ਜਿਹੜੇ ਉਹ ਲੰਘ ਰਿਹਾ। ਨੋ ਡਾਊਟ ਮਦਦ ਜਿਹੜੀ ਆ ਉਹ ਹੁਣ ਕੀਤੀ ਜਾ ਰਹੀ ਹੈਗੀ ਆ,
ਕਰ ਰਹੇ ਨੇ, ਕਰਦੇ ਆ ਰਹੇ ਨੇ, ਪਰ ਬਾਰ-ਬਾਰ ਉਹਨਾਂ ਨੂੰ ਵਿਚਾਰਿਆਂ ਨੂੰ ਫਿਰ ਮੁਜ਼ਾਹਰੇ ਤੇ ਜਾਂ ਉਹ ਜਿਹੜੀ ਆਵਾਜ਼ ਇੰਨੀ ਜ਼ਿਆਦਾ ਜਿਹੜੀ ਉਹ ਚੱਕਣੀ ਪੈਂਦੀ ਜੀ ਹੈਗੀ ਆ। ਸੋ ਜੀ ਬਿਲਕੁਲ ਅਟੈਕ ਤੋਂ ਬਾਅਦ ਹੋਮਲੈਂਡ ਸਿਕਿਉਰਿਟੀ ਐਕਟ 2002 ਕਾਂਗਰਸ ਤੇ ਸੈਨੇਟ ਵੱਲੋਂ ਪਾਸ ਕੀਤਾ ਗਿਆ ਤੇ ਜੋ ਕਿ ਬਾਅਦ ਦੇ ਵਿੱਚ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਬਣਿਆ। ਤੇ ਕਹਿੰਦੇ ਪਈ ਅਮਰੀਕਾ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਜਿਹੜੀਆਂ ਜਿੰਨੀਆਂ ਵੀ ਕਮਰਸ਼ੀਅਲ ਪਲੇਨ ਸੀਗੇ ਉਸ ਟਾਈਮ USA ਦੇ ਵਿੱਚ ਐਂਟਰ ਕਰ ਰਹੇ ਸੀ, ਜਦੋਂ ਹੀ ਅਟੈਕ ਹੋਇਆ 1 ਘੰਟੇ ਤੋਂ ਬਾਅਦ ਸਾਰਿਆਂ ਨੂੰ ਵਾਪਸ ਲੈਂਡ ਭੇਜ ਦਿੱਤਾ ਗਿਆ ਤੇ ਲੈਂਡ ਜਿਹੜੇ ਕਰਤਾ ਵਿਦਿਨ ਜੀ। US ਦੇ ਵਿੱਚ ਸੀ ਉਹਨਾਂ ਨੂੰ ਉੱਥੇ ਹੀ ਉਤਾਰ ਲਿਆ ਗਿਆ ਜਿੱਥੇ ਜਿੱਥੇ ਵੀ ਸੀਗੇ ਉਹ ਜਿਹੜੇ ਅਮਰੀਕਾ ਨੀਅਰੈਸਟ। ਨੂੰ ਆ ਰਹੇ ਸੀਗੇ, ਕਈਆਂ ਨੂੰ ਕੈਨੇਡਾ ਦੇ ਵਿੱਚ ਜਿਹੜਾ ਉਹ ਰੋਕਿਆ ਗਿਆ। ਆਪਾਂ ਦੇਖਿਆ ਵੀ ਪੈਂਟਾਗਨ ਦੇ ਉੱਤੇ ਵੀ ਜਹਾਜ਼ ਜਿਹੜਾ ਹੈ ਉਹ ਸੁੱਟਣ ਦੀ ਜਿਹੜੀ ਉਹ ਕੋਸ਼ਿਸ਼ ਹੋਈ ਸੀ, ਪਰ ਉਸ ਤੋਂ ਥੋੜ੍ਹਾ ਪਰੇ ਜਿਹੜਾ ਰਿਹਾ ਸੀ ਉਹ ਉਸ ਥਾਂ ਦੇ ਉੱਤੇ ਜਿਹੜਾ ਉਹ ਜਾ ਕੇ ਜਿਹੜਾ ਉਹ ਕੁਛ ਹਿੱਸਾ ਜਿਹੜਾ ਉਸ ਦਾ ਵੱਜਾ ਵੀ ਸੀਗਾ। ਸੋ ਕੌਨਸਪੀਰੇਸੀ ਥਿਊਰੀਆਂ ਵਾਲੇ ਨੇ ਵੀ ਘੱਟ ਨਹੀਂ ਕੀਤੀ, ਉਹਨਾਂ ਨੇ ਵੀ ਬੜਾ ਕੁਛ ਜਿਹੜਾ ਉਹ ਕੀਤਾ। ਉਹਨਾਂ ਨੇ ਕਿਹਾ ਵੀ ਛੋਟੇ ਛੋਟੇ ਬਲਾਸਟ ਜਿਹੜੇ ਆ ਉਹ ਹੋਏ ਕਿਉਂਕਿ ਅਦਰਵਾਈਜ਼ ਜਹਾਜ਼ ਜਿਹੜਾ ਆ ਉਹ ਵਿੱਚ ਵੱਜਣ ਦੇ ਨਾਲ ਪੂਰੀ ਦੀ ਪੂਰੀ ਬਿਲਡਿੰਗ ਜਿਹੜੀ ਆ ਉਹ ਥੱਲੇ ਸਿੱਧੀ ਦੀ ਸਿੱਧੀ ਜਿਹੜੀ ਉਹ ਨਹੀਂ ਡਿੱਗ ਸਕਦੀ। ਇਹ ਇੱਦਾਂ ਲੱਗਦਾ ਸੀਗਾ ਵੀ ਜਿੱਦਾਂ ਬੜੇ ਤਰੀਕੇ ਦੇ ਨਾਲ ਇਸ ਨੂੰ ਡਿਮੋਲਿਸ਼ ਜਿਹੜਾ ਆ ਉਹ ਕੀਤਾ ਗਿਆ ਹੋਵੇ। ਹੋਰ ਕਈ ਗੱਲਾਂ ਜਿਹੜੀਆਂ ਲੋਕ ਕੌਨਸਪੀਰੇਸੀ ਥਿਊਰੀ ਵਾਲੇ ਜਿਹੜੇ ਆ ਉਹ ਇਸ ਦੇ ਵਿੱਚ ਕਹਿੰਦੇ ਨੇ। ਕਹਿੰਦੇ ਪੈਂਟਾਗਨ ਦੇ ਉਸ ਇਲਾਕੇ ਦੇ ਵਿੱਚ ਥਾਂ ਦੇ ਉੱਤੇ ਜਾ ਕੇ ਜਿਹੜਾ ਉਹ ਜਹਾਜ਼ ਵੱਜਾ ਸੀਗਾ ਜਿੱਥੇ ਕੁਛ ਸਮਾਂ ਪਹਿਲਾਂ ਹੀ ਇੱਕ ਬਹੁਤ ਵੱਡੇ ਇੱਕ ਫਰਾਡ ਦੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਚੱਲ ਰਹੀ ਸੀਗੀ। ਸੋ ਇਹ ਕਈ ਜਣੇ ਲੋਕ ਇਸ ਤਰੀਕੇ ਦੇ ਨਾਲ ਇਹਨਾਂ ਚੀਜ਼ਾਂ ਨੂੰ ਜਿਹੜਾ ਉਹ ਜੋੜ ਕੇ ਉਹ ਦੇਖਦੇ ਆ। ਕਈਆਂ ਦਾ ਸੀਗਾ ਵੀ ਇਹ ਕਹਿਣ ਵਾਲਿਆਂ ਦਾ ਤਾਂ ਇਹ ਸੀਗਾ ਵੀ ਆਖੇ ਜੀ ਅਮਰੀਕਾ ਵਾਲਿਆਂ ਨੇ ਆਪਣੇ ਨਾਗਰਿਕਾਂ ਦੇ ਉੱਤੇ ਨਜ਼ਰਸਾਨੀ ਜਿਹੜੀ ਕਰਨ ਦੇ ਲਈ ਇਹ ਸਾਰਾ ਕੁਝ ਕੀਤਾ ਸੀਗਾ। ਪੇਟਰੀਅਟ ਐਕਟ ਜਿਹੜਾ ਉਹ ਸੀਗਾ ਉਹ ਕਾਂਗਰਸ ਦੇ ਵਿੱਚ ਜਿਹੜਾ ਉਹ ਪਾਸ ਹੋਇਆ ਸੀ। ਸਤੰਬਰ ਦੇ ਵਿੱਚ ਇਹ ਹਮਲਾ ਹੋਇਆ ਸੀ। ਅਕਤੂਬਰ ਦੇ ਵਿੱਚ 26 ਅਕਤੂਬਰ 2001 ਨੂੰ ਪੇਟਰੀਅਟ ਐਕਟ ਜਿਹੜਾ ਆ ਉਹ ਜਿਹੜਾ ਉਹ ਪਾਸ ਕੀਤਾ ਗਿਆ ਸੀਗਾ। ਸੋ ਉਹ ਬੇਸਿਕਲੀ ਬਹੁਤ ਸਾਰੀਆਂ ਜਿਹੜੀਆਂ ਏਜੰਸੀਆਂ ਹਰਜੋਤ ਸਿੰਘ ਜੀ TSA ਵਰਗੀਆਂ ਤੇ ਹੋਰ ਕਈ ਏਜੰਸੀਆਂ ਦਾ ਜਿਹੜੀ ਉਪਜ ਆ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਉਹ ਹੋਈ ਸੀਗੀ ਵੀ ਬਾਹਰਲੇ ਮੁਲਕ ਦੀ ਜਿਹੜੀ ਅੱਤਵਾਦੀ ਕੋਈ ਹਮਲੇ ਆ ਅਮਰੀਕਾ ਦੀ ਧਰਤੀ ਦੇ ਉੱਤੇ ਉਸ ਨੂੰ ਰੋਕਣ ਦੇ ਲਈ ਕੀ ਕੁਛ ਜਿਹੜਾ ਉਹ ਕਰਨਾ ਚਾਹੀਦਾ ਹੈਗਾ ਆ। ਪਰ ਅਜੇ ਵੀ ਜਿਹੜੇ ਆ ਉਹ ਜਦੋਂ ਵੀ ਇਹ ਦਿਨ ਆਉਂਦਾ ਆ ਤਾਂ ਲੋਕ ਉਹਨਾਂ ਦੀਆਂ ਅੱਖਾਂ ਜਿਹੜੀਆਂ ਨਮ ਹੋ ਜਾਂਦੀਆਂ ਆ ਅਤੇ ਸ਼ਰਧਾ ਜਿਹੜੀ ਆ ਉਹਨਾਂ ਲੋਕਾਂ ਦੇ ਨਾਲ ਜਿਹੜੀ ਉਹ ਜਾ ਜੁੜਦੀ ਹੈ। ਸ਼ਰਧਾਂਜਲੀ ਜਿਹੜੀ ਉਹ ਭੇਂਟ ਇਸ ਦੇ ਵਿੱਚ ਕਰਦੇ ਨੇ। ਇਸ ਦੇ ਵਿੱਚ ਆਮ ਇਨਸਾਨ ਤੋਂ ਲੈ ਕੇ ਟੌਪ ਦੇ ਲੀਡਰਸ ਜਿਹੜੇ ਆ ਉਹ ਸਾਰੇ ਜਾਣੇ ਹੀ ਅੱਜ ਦੇ ਦਿਨ ਇੱਦਾਂ ਦੀ ਕਵਾਇਦ ਜਿਹੜੀ ਆ ਉਹ ਦੇਖੀ ਜਾਂਦੀ ਹੈਗੀ ਆ। ਅਤੇ ਅੱਜ ਇਸ ਦੇ ਸੰਬੰਧ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਸ਼ੈਂਕਸਵਿਲ ਪੈਂਸਿਲਵੇਨੀਆ ਦੇ ਵਿੱਚ ਹਾਜ਼ਰ ਸੀਗੇ। ਉਹਨਾਂ ਨੇ ਇਹ ਕਿਹਾ ਵੀ US ਜਿਹੜਾ ਆ ਉਹ ਹਮੇਸ਼ਾ ਹੀ US ਵਿਲ ਆਲਵੇਜ਼ ਫਾਈਟ ਬੈਕ। ਅਸੀਂ ਹਮੇਸ਼ਾ ਹੀ ਜਿਹੜਾ ਹੈ ਫਾਈਟ ਬੈਕ ਕਰਾਂਗੇ ਜੇ ਕੋਈ ਇੱਦਾਂ ਦਾ ਕੰਮ ਕਰੂਗਾ। ਅਤੇ ਸਰੋਤਿਆਂ ਨੂੰ ਯਾਦ ਹੋਊਗਾ ਯੂਨਾਈਟਿਡ ਏਅਰਲਾਈਨ ਦੀ ਫਲਾਈਟ ਨੰਬਰ 93 ਜਿਹੜੀ ਸੀ ਉਹ ਸ਼ੈਂਕਸਵਿਲ ਪੈਂਸਿਲਵੇਨੀਆ ਦੇ ਵਿੱਚ ਕਰੈਸ਼ ਹੋ ਗਈ ਸੀ, ਜਿਹਦੇ ਵਿੱਚ 40 ਦੇ ਕਰੀਬ ਪੈਸੰਜਰ ਅਤੇ ਕਰਿਊ ਸੀਗੇ ਉਸ ਟਾਈਮ ਦੇ ਉੱਤੇ। ਜੀ ਅੱਜ ਜੋ ਬਾਈਡਨ ਨੇ ਕਿਹਾ ਵੀ ਮੈਂ ਆਪਣੀਆਂ ਜਿੰਨੀਆਂ ਵੀ ਪੋਲੀਟੀਕਲ ਐਡਸ ਆ ਸਾਰੀਆਂ ਜਿਹੜੀਆਂ ਅੱਜ ਦੇ ਦਿਨ ਦੇ ਲਈ ਬੰਦ ਜਿਹੜੀਆਂ ਉਹ ਰੱਖਣੀਆਂ। ਕਹਿੰਦਾ ਮੈਂ ਅੱਜ ਦੇ ਦਿਨ ਕਿਸੇ ਵੀ ਤਰੀਕੇ ਦੀ ਨਿਊਜ਼ ਜਿਹੜੀ ਆ ਉਹ ਨਹੀਂ ਜਿਹੜੀ ਉਹ ਬਣਾਉਣੀ ਅਤੇ ਅੱਜ ਦੇ ਦਿਨ ਅਸੀਂ ਸਾਂਝਾ ਫਰੰਟ ਜਿਹੜਾ ਟੈਰਰਿਜ਼ਮ ਦੇ ਖਿਲਾਫ ਇੱਕ ਹਿਸਾਬ ਦੇ ਨਾਲ ਉਹ ਅਸੀਂ ਦਿਖਾਉਣਾ ਹੈਗਾ ਆ, ਚਾਹੇ ਸਾਡੇ ਪੋਲੀਟੀਕਲ ਵਿਚਾਰਧਾਰਕ ਜਿਹੜੇ ਆ ਉਹ ਮਤਭੇਦ ਹੈਗੇ ਨੇ। ਸੋ ਮੈਂਬਰਸ ਆਫ ਕਾਂਗਰਸ ਜਿਹੜੇ ਸੀਗੇ ਸਾਰਿਆਂ ਨੇ ਅੱਜ ਮੂਮੈਂਟ ਆਫ ਸਾਇਲੈਂਸ ਜਿਹੜਾ ਆ ਇਹ ਸਾਰੇ ਵਿਛੜੀਆਂ ਰੂਹਾਂ ਦੇ ਲਈ ਜਿਹੜਾ ਉਹਨਾਂ ਨੇ ਰੱਖਿਆ। ਸੋ ਅਗਲੀਆਂ ਕੁਛ ਖਬਰਾਂ ਜੇ ਸਾਂਝੀਆਂ ਕਰਦੇ ਜਾਈਏ, ਜਿਹੜੀ ਵੈਸਟ ਕੋਸਟ ਦੇ ਵਿੱਚ ਕੈਲੀਫੋਰਨੀਆ, ਓਰੀਗਨ ਅਤੇ ਵਾਸ਼ਿੰਗਟਨ ਸਟੇਟਸ ਦੇ ਵਿੱਚ ਅੱਗ ਨੇ ਤਬਾਹੀ ਮਚਾਈ ਹੋਈ ਹੈਗੀ ਆ। 3 ਮਿਲੀਅਨ ਏਕੜ ਕੈਲੀਫੋਰਨੀਆ ਦੇ ਵਿੱਚ, ਇਕੱਲੀ ਕੈਲੀਫੋਰਨੀਆ ਸਟੇਟ ਦੇ ਵਿੱਚ ਸੜ ਕੇ ਜਿਹੜੇ ਆ ਸੁਆਹ ਹੋ ਗਏ ਹੈਗੇ ਆ। ਕਾਫੀ ਜਿਹੜੇ 10 ਦੇ ਕਰੀਬ ਖਬਰਾਂ ਆ ਰਹੀਆਂ ਕੈਲੀਫੋਰਨੀਆ ਦੇ ਵਿੱਚ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈਗੀ ਆ। ਇਹ ਵਿਊਟ ਕਾਉਂਟੀ ਸ਼ੈਰਿਫ ਆਫਿਸ ਵੱਲੋਂ ਜਿਹੜੀ ਇਨਫੋਰਮੇਸ਼ਨ ਆਈ ਆ। ਹਜੇ ਵੀ ਕੁਛ ਲੋਕ ਜਿਹੜੇ ਆ ਉਹ ਮਿਸਿੰਗ ਹੈਗੇ ਆ। ਜੀ ਆਪਣੇ ਗਵਾਂਢੀ ਸੂਬੇ ਓਰੇਗਨ ਤੋਂ ਜੇ ਦੱਸਦੇ ਜਾਈਏ 500,000 ਓਰੇਗਨ ਦੇ ਜਿਹੜੇ ਨਿਵਾਸੀ ਉਹ ਇਸ ਟਾਈਮ ਘਰੋਂ ਬੇਘਰ ਜਿਹੜੇ ਉਹ ਹੋਏ ਪਏ ਨੇ, ਜਿਹੜੀ ਕਿ 10ਵਾਂ ਹਿੱਸਾ ਬਣਦਾ ਆ ਉੱਥੋਂ ਦੀ ਪਾਪੂਲੇਸ਼ਨ ਦਾ। ਉਹ ਉੱਥੇ ਬਹੁਤ ਹੀ ਜ਼ਿਆਦਾ ਜਿਹੜੀ ਅੱਗ ਆ ਉਹ ਲੱਗੀ ਹੋਈ ਆ। 30 ਤੋਂ ਵੱਧ ਕਹਿੰਦੇ ਆ ਬਹੁਤ ਤੇਜ਼ ਰਫ਼ਤਾਰ ਦੇ ਨਾਲ ਵੱਧ ਰਹੀਆਂ ਜਿਹੜੀਆਂ ਅੱਗਾਂ ਆ
ਉਹਦੇ ਵਿੱਚ 4 ਜਣਿਆਂ ਦੀ ਹੁਣ ਤੱਕ ਮੌਤ ਹੋ ਚੁੱਕੀ ਆ ਅਤੇ 9 ਲੱਖ ਏਕੜ ਹੁਣ ਤੱਕ ਸੜ ਕੇ ਸਵਾਹ ਹੋ ਚੁੱਕੇ ਆ। ਅਤੇ ਕਹਿੰਦੇ ਜਿਸ ਰਫਤਾਰ ਦੇ ਨਾਲ ਉੱਥੇ ਅੱਗ ਵੱਧ ਰਹੀ ਹੈਗੀ ਆ ਵੱਖ-ਵੱਖ ਥਾਵਾਂ ਦੇ ਉੱਤੇ, ਇਹ ਏਕੜੇਜ ਜਿਹੜਾ ਆ ਉਹ ਹੋਰ ਵੀ ਜ਼ਿਆਦਾ ਉਹ ਵੱਧ ਸਕਦਾ ਆ। ਅਤੇ 5 ਲੱਖ ਜਿਹੜੇ ਲੋਕ ਨੇ ਇਸ ਟਾਈਮ ਉਹਨਾਂ ਨੂੰ ਇਵੈਕੂਏਟ ਜਿਹੜਾ ਉਹ ਕੀਤਾ ਗਿਆ। ਤੁਸੀਂ ਦੇਖੋ ਵੀ ਇੱਕ ਸੂਬੇ ਦਾ 10ਵਾਂ ਹਿੱਸਾ ਪਾਪੂਲੇਸ਼ਨ ਦਾ ਉਹ ਇਹਨਾਂ ਅੱਗਾਂ ਦੇ ਕਰਕੇ ਪੀੜਤ ਜਿਹੜਾ ਉਹ ਹੋ ਗਿਆ ਆ। ਸੋ ਸਮੱਸਿਆ ਜਿਹੜੀ ਕਾਫੀ ਜ਼ਿਆਦਾ ਇਸ ਟਾਈਮ ਵਧੀ ਆ। ਕੈਲੀਫੋਰਨੀਆ ਦੇ ਵਿੱਚ ਵੀ, ਵਾਸ਼ਿੰਗਟਨ, ਓਰੇਗਨ ਦੇ ਵਿੱਚ ਮਿਲਾ ਕੇ 2 ਦਰਜਨ ਦੇ ਤਕਰੀਬਨ ਲੋਕ ਜਿਹੜੇ ਆ ਹੁਣ ਤੱਕ ਮਰ ਚੁੱਕੇ ਹੋਏ ਨੇ। ਇਹ ਵੱਖ-ਵੱਖ ਥਾਵਾਂ ਦੇ ਉੱਤੇ ਲੱਗੀ ਅੱਗ ਦੇ ਕਰਕੇ ਹਾਲਾਤ ਜਿਹੜੇ ਆ ਉਹ ਕਾਫੀ ਜ਼ਿਆਦਾ ਨਾਜ਼ੁਕ ਜਿਹੜੇ ਉਹ ਬਣੇ ਪਏ ਆ। ਥਾਂ-ਥਾਂ ਦੇ ਉੱਤੇ ਲੋਕ ਇਹ ਜਿਹੜੇ ਇਸ ਟਾਈਮ ਘਰੋਂ ਬੇਘਰ ਹੋਏ ਆ, ਪੀੜਤ ਇਸ ਅੱਗ ਤੋਂ ਹੋਏ ਨੇ ਜਿਹੜੇ ਲੋਕ, ਉਹਨਾਂ ਦੀ ਮਦਦ ਦੇ ਲਈ ਰਾਸ਼ਨ ਪਾਣੀ ਜਿਹੜਾ ਉਹ ਇਕੱਠਾ ਕਰ ਰਹੇ ਆ, ਜਿਸ ਦੇ ਵਿੱਚ ਸਿੱਖ ਵੀ ਵੱਖ-ਵੱਖ ਥਾਂ ਦੇ ਉੱਤੇ ਜਿਹੜਾ ਉਹ ਯੋਗਦਾਨ ਆਪਣਾ ਪਾ ਰਹੇ ਨੇ। ਚਾਹੇ ਉਹ ਫਰੈਜ਼ਨੋ ਦਾ ਇਲਾਕਾ ਆ, ਚਾਹੇ ਉਹ ਜਿਹੜਾ ਜੀ ਸੈਕਰਾਮੈਂਟੋ ਦਾ ਇਲਾਕਾ ਆ, ਚਾਹੇ ਬੇ ਏਰੀਆ ਦਾ ਆ। ਸੋ ਤੁਸੀਂ ਜ਼ਰੂਰ ਪੰਜਾਬੀ ਰੇਡੀਓ USA ਨੂੰ ਦੱਸ ਦਿਓ ਜਿੱਥੇ ਜਿੱਥੇ ਵੀ ਕੋਈ ਰਾਸ਼ਨ ਪਾਣੀ ਜਿਹੜਾ ਇਸ ਤਰੀਕੇ ਦੇ ਨਾਲ ਇਹਨਾਂ ਅੱਗਾਂ ਦੇ ਪੀੜਤ ਲੋਕਾਂ ਦੇ ਲਈ ਇਕੱਠਾ ਕੀਤਾ ਜਾ ਰਿਹਾ ਹੈਗਾ ਆ, ਤਾਂ ਜੋ ਆਪਣੇ ਜਿਹੜਾ ਵੀ ਕੋਈ ਹੋਰ ਸ਼ਰਧਾ ਦੇ ਨਾਲ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਆ ਉਹ ਉੱਥੇ ਆਪਣੀ ਮਦਦ ਉਹ ਪਹੁੰਚਾ ਸਕੇ। ਜੀ, ਅਗਲੀ ਖਬਰ ਟੈਕਸਸ ਤੋਂ ਆ ਰਹੀ ਹੈ, ਜਿੱਥੇ ਕਿ 4 ਟੈਕਸਸ ਦੇ ਪੁਲਿਸ ਆਫੀਸਰਸ ਉਹਨਾਂ ਨੂੰ ਫਾਇਰ ਕਰ ਦਿੱਤਾ ਗਿਆ ਜਦੋਂ ਉਹਨਾਂ ਨੇ ਇੱਕ ਮੈਂਟਲੀ ਜਿਹੜਾ ਅਨਸਟੇਬਲ ਬੰਦਾ ਸੀ ਜਿਹੜਾ ਉਸ ਨੂੰ ਸ਼ੂਟ ਕਰ ਦਿੱਤਾ। ਇਹ ਜਿਹੜੀ ਖਬਰ ਆ ਉਹ ਟੈਕਸਸ ਤੋਂ ਆ ਰਹੀ ਹੈਗੀ ਆ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਨਾਰਥ ਕੈਰੋਲੀਨਾ ਦਾ ਜਿਹੜਾ ਨਵਾਂ ਕਾਨੂੰਨ ਆ ਜਿਸ ਦੇ ਵਿੱਚ ਵੋਟਿੰਗ ਦੇ ਲਈ ਫੋਟੋ ID ਦੀ ਜ਼ਰੂਰਤ ਆ, ਉਸ ਨੂੰ ਹੁਣ ਅਦਾਲਤ ਦੇ ਵਿੱਚ ਲੈ ਕੇ ਜਾਇਆ ਗਿਆ ਹੈਗਾ ਆ। ਵੀ ਉਹ ਫੈਡਰਲ ਅਪੀਲ ਕੋਰਟਸ ਜਿਹੜੇ ਕਹਿੰਦੇ ਵੀ ਇਸ ਦੀ ਸੁਣਵਾਈ ਜਿਹੜੀ ਉਹ ਕਰਨਗੇ। ਸੋ ਇਹ ਹੁਣ ਦੇਖਦੇ ਹਾਂ ਵੀ ਕੀ ਇਸ ਦੇ ਵਿੱਚ ਜਿਹੜਾ ਬਣਦਾ ਆ। ਕਹਿੰਦੇ US ਕੋਰਟ ਆਫ ਅਪੀਲਸ 4th ਸਰਕਟ ਜਿਹੜੇ ਆ ਉਹ ਹੁਣ ਔਰਲ ਆਰਗੂਮੈਂਟ ਜ਼ੁਬਾਨੀ ਜਿਹੜੇ ਆ ਉਹਨਾਂ ਦੀਆਂ ਦਲੀਲਾਂ ਜਿਹੜੀਆਂ ਉਹ ਸੁਣਨ ਜਾ ਰਹੇ ਹੈਗੇ ਆ। ਜਿਹੜੇ ਗਵਰਨਰ ਦੇ ਨਾਲ ਸੰਬੰਧਿਤ ਲਾਇਰਸ ਆ ਉਹ ਕਹਿੰਦੇ ਵੀ ਜੇ ਇਸ ਦੇ ਉੱਤੇ ਇੰਜੰਕਸ਼ਨ ਹਟਾ ਦਿੱਤੀ ਜਾਂਦੀ ਆ ਤਾਂ ਇਹ ਬਹੁਤ ਹੀ ਖਤਰਨਾਕ ਚੀਜ਼ ਜਿਹੜੀ ਆ ਉਹ ਹੋ ਸਕਦੀ ਆ। ਸੋ ਇਹ ਜਿਹੜੀ ਨਵਾਂ ਫੋਟੋ ID ਦਾ ਪ੍ਰੋਵੀਜ਼ਨ ਆ, ਇਸ ਨੂੰ ਫੈਡਰਲ ਅਤੇ ਸਟੇਟ ਜੱਜ ਦੇ ਦੁਆਰਾ ਜਿਹੜਾ ਉਹ ਬਲੌਕ ਕੀਤਾ ਗਿਆ ਹੈਗਾ ਆ ਨਵੰਬਰ ਇਲੈਕਸ਼ਨ ਤੋਂ ਜਿਹੜਾ ਉਹ ਪਹਿਲਾਂ। ਨਾਰਥ ਕੈਰੋਲੀਨਾ ਇਸ ਟਾਈਮ ਇੱਕ ਸਵਿੰਗ ਸਟੇਟ ਬੈਟਲ ਗਰਾਊਂਡ ਜਿਹੜੀ ਉਹ ਹੈਗੀ ਆ। ਰਿਪਬਲਿਕਨਸ ਜਿਹੜੇ ਆ ਉਹਨਾਂ ਦੀ ਕਾਫੀ ਚਿਰ ਤੋਂ ਇਹੀ ਮੰਗ ਆ ਵੀ ਜਿੱਥੇ ਜਿੱਥੇ ਵੀ ਹੋਣ ਉੱਥੇ ਫੋਟੋ IDs ਜਿਹੜੀਆਂ ਹੋਣੀਆਂ ਜ਼ਰੂਰੀ ਆ। ਜਦ ਕਿ ਦੂਜੇ ਪਾਸੇ ਵਾਲੇ ਕਹਿੰਦੇ ਆ ਵੀ ਫੋਟੋ IDs ਬਹੁਤ ਸਾਰੇ ਅਜਿਹੇ ਲੋਕ ਆ ਜਿਨ੍ਹਾਂ ਨੇ ਕਦੀ ਫੋਟੋ IDs ਵਗੈਰਾ ਜਿਹੜੀਆਂ ਉਹ ਬਣਾਈਆਂ ਹੀ ਨਹੀਂ ਆ। ਸੋ ਉਹ ਜਿਹੜੇ ਇਸ ਤੋਂ ਵਾਂਝੇ ਜਿਹੜੇ ਉਹ ਰਹਿ ਜਾਣਗੇ ਜਿਹੜੀ ਆ ਵੋਟ ਪਾਉਣ ਤੋਂ। ਸੋ ਇਸ ਫੋਟੋ ID ਰਿਕੁਆਇਰਮੈਂਟ ਨੂੰ ਲੈ ਕੇ ਵੀ ਕਈ ਥਾਵਾਂ ਦੇ ਉੱਤੇ ਇਸੇ ਤਰੀਕੇ ਦੇ ਨਾਲ ਵਿਵਾਦ ਜਿਹੜੇ ਉਹ ਚੱਲਦੇ ਆ ਰਹੇ ਹੈਗੇ ਆ। ਕਹਿੰਦੇ ਵੀ 3 ਜੱਜ ਇਹ ਕੇਸ ਦੀ ਹੀਅਰਿੰਗ ਜਿਹੜੀ ਆ ਸੁਣਵਾਈ ਆ ਉਹ ਕਰਨਗੇ। ਜੀ, ਅਗਲੀ ਖਬਰ ਨਿਕੋਲਾ ਨੂੰ ਲੈ ਕੇ ਆ, ਜਿਹੜੇ ਕਿ ਨਿਕੋਲਾ ਟਰੱਕ ਸਾਰੇ ਸਰੋਤਿਆਂ ਨੂੰ ਪਤਾ ਹੋਊਗਾ ਇਹ ਅੱਜ ਕੱਲ੍ਹ ਜਿਹੜੇ ਬੈਟਰੀਆਂ ਨਾਲ ਨਵੇਂ ਚੱਲਣ ਵਾਲੇ ਟਰੱਕ ਹੈਗੇ ਆ, ਉਹਦੇ ਸ਼ੇਅਰ ਅੱਜ 18% ਡਾਊਨ ਗਏ ਹੈਗੇ ਕਿਉਂਕਿ ਇੱਕ ਰਿਸਰਚ ਕੰਪਨੀ ਜਿਹੜੀ ਆ ਸਿਟਰੋਨ ਰਿਸਰਚ, ਉਹਨਾਂ ਨੇ ਇਹ ਕਿਹਾ ਵੀ ਟੋਟਲੀ ਫਰਾਡ ਕੰਪਨੀ ਹੈਗੀ ਆ ਨਿਕੋਲਾ। ਸੋ ਉਹਦੇ ਬੇਸ ਦੇ ਉੱਤੇ ਜਿਹੜੇ 18% ਸ਼ੇਅਰ ਅੱਜ ਇਸ ਜਿਹੜੀ ਟਰੱਕਿੰਗ ਕੰਪਨੀ ਦੇ ਡਾਊਨ ਚਲੇ ਗਏ। ਹੁਣ ਸਿਟਰੋਨ ਨੂੰ ਕੌਣ ਚੈੱਕ ਕਰੂਗਾ ਵੀ ਉਹ ਫਰਾਡ ਆ ਕਿ ਉਹ ਅਸਲੀ? ਇਹ ਤਾਂ ਇਹ ਹੁਣ ਤਾਂ ਆਮੋ ਸਾਹਮਣੇ ਜਿਹੜੇ ਆ ਉਹ ਹੁੰਦੇ ਆ। ਸਭ ਨੂੰ ਹੀ ਪਤਾ ਹੈ ਵੀ ਰਾਈਟ ਨਾਓ ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ ਵੀ ਉਹਦਾ ਕੋਈ ਵੱਡਾ ਜਵਾਬ ਦੇ ਜਿਹੜਾ ਉਹ ਆਇਆ ਨਹੀਂ ਹੈਗਾ ਟੈਸਲਾ ਦਾ। ਇੱਕ ਨਿਕੋਲਾ ਵਾਲਿਆਂ ਦੇ ਉੱਤੇ ਕਈ ਲੋਕਾਂ ਨੂੰ ਜਿਹੜਾ ਉਹ ਆਸ ਸੀਗੀ, ਪਰ ਹਾਲ ਦੀ ਘੜੀ ਜਿਹੜੇ ਆ ਉਹ ਦੇਖਦੇ ਆ ਵੀ ਇਸ ਦੇ ਵਿੱਚ ਜਿਹੜਾ ਉਹ ਇੱਧਰ ਕੀ ਬਣਦਾ ਹੈਗਾ ਆ। ਅਤੇ ਸਮਾਂ ਜਿਹੜਾ ਹਰਜੋਤ ਸਿੰਘ ਜੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਹੈ, ਪਰ ਇੱਕ ਖਬਰ ਜ਼ਰੂਰ ਅਸੀਂ ਬੜੀ ਮਾੜੀ ਖਬਰ ਸਾਂਝੀ ਕਰਨੀ ਹੈ। ਸੈਕਰਾਮੈਂਟੋ ਐਲਗਰੋਵ ਏਰੀਏ ਦੇ ਵਿੱਚ ਕੱਲ੍ਹ ਇੱਕ ਟਰੱਕ ਜਿਹੜਾ ਆ ਬਿਗ ਰਿਗ ਉਹ ਪਤਾ ਚੱਲ ਰਿਹਾ ਵੀ ਕਹਿੰਦੇ ਵੀ ਉਸ ਨੂੰ ਪੰਜਾਬੀ ਹੀ ਟਰੱਕ ਡਰਾਈਵਰ ਡਰਾਈਵ ਕਰ ਰਿਹਾ ਸੀ। ਹਜੇ ਨਾਮ ਵਗੈਰਾ ਤਾਂ ਪੁਲਿਸ ਵੱਲੋਂ ਨਹੀਂ ਇਸ਼ੂ ਹੋਇਆ, ਪਰ ਉਸ ਨੇ 10 ਤੋਂ ਵੱਧ ਕਾਰਾਂ ਜਿਹੜੀਆਂ ਹਾਈਵੇ ਦੇ ਉੱਤੇ ਜਾ ਰਹੀਆਂ ਸੀ ਉਹ ਤੋੜੀਆਂ, ਉਹਨਾਂ ਦੇ ਉੱਤੇ ਚੜ੍ਹਾਤਾ ਟਰੱਕ, ਅਤੇ 3 ਜਾਣੇ ਬਹੁਤ ਬੁਰੀ ਤਰ੍ਹਾਂ ਫੱਟੜ ਹੋਏ ਆ। 1 ਜਾਣੇ ਦੀ ਜਿਹੜੀ ਮੌਤ ਹੋ ਗਈ ਆ ਕਾਰ ਦੇ ਵਿੱਚ। ਅਤੇ ਇਹ ਜਿਹੜੀ ਖਬਰ ਆ ਹਾਈਵੇ I-5 ਜਿਹੜਾ ਆ ਐਲਗਰੋਵ ਸੈਕਰਾਮੈਂਟੋ ਦੇ ਲਾਗੇ ਉੱਥੇ ਹੋਇਆ, ਅਤੇ ਬਹੁਤ ਲੰਮਾ ਸਮਾਂ ਜਿਹੜਾ ਹਾਈਵੇ ਆ ਉਸ ਨੂੰ ਬੰਦ ਰੱਖਿਆ ਗਿਆ।
ਜੀ ਮਾੜੀ ਗੱਲ ਆ। ਸੋ ਸਾਰਿਆਂ ਤੇ ਨੂੰ ਇਹ ਵੀ ਬਹੁਤ ਪਤਾ ਲੱਗਾ ਕਹਿੰਦੇ ਜਿਹੜੇ ਡਰਾਈਵਰ ਸੀ ਜਾਂ ਤਾਂ ਉਹ ਸੌ ਗਿਆ ਤੇ ਜਾਂ ਫੋਨ ਨੂੰ ਯੂਜ਼ ਕਰ ਰਿਹਾ ਸੀ। ਜੀ ਜੀ ਧਿਆਨ ਰੱਖਣਾ ਚਾਹੀਦਾ ਆ। ਚਾਹੇ ਤੁਸੀਂ ਛੋਟੀ ਗੱਡੀ ਚਲਾ ਰਹੇ ਆ ਤੇ ਚਾਹੇ ਤੁਸੀਂ ਏਡਾ ਵੱਡਾ ਟਰੱਕ ਜਿਹੜਾ ਉਹ ਤੁਸੀਂ ਚਲਾ ਰਹੇ ਆ, ਤਾਂ ਉਹ ਖਤਰਾ ਹੁੰਦਾ ਹੈ ਵੀ ਜੇ ਤੁਹਾਡੀ ਪੂਰੀ ਧਿਆਨ ਜਿਹੜਾ ਹੈ ਰੋਡ ਦੇ ਉੱਤੇ ਨਾ ਹੋਵੇ ਤਾਂ ਇੱਦਾਂ ਦੀ ਮਾੜੀ ਘਟਨਾ ਜਿਹੜੀ ਆ ਉਹ ਵਾਪਰ ਜਾਂਦੀ ਆ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਆ। ਮਿਲਦੇ ਹਾਂ ਸ਼ਾਮ ਦੇ ਬੁਲੇਟਿਨ ਦੇ ਵਿੱਚ ਅਪਡੇਟ ਅਮਰੀਕਾ ਦੇ, ਤੇ ਇਸ ਤੋਂ ਅਗਲਾ ਪ੍ਰੋਗਰਾਮ ਹੋਵੇਗਾ ਆਤਮਿਕ ਆਨੰਦ। ਉਸ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਹਾਸੇ ਚਾਰੇ ਪਾਸੇ 11 ਵਜੇ, 12:30 ਵਜੇ ਕੁਝ ਗੱਲਾਂ ਕੁਝ ਗੀਤ, 2 ਵਜੇ ਪ੍ਰੋਗਰਾਮ ਨਜ਼ਰੀਆ, 3:45 ਵਜੇ ਅੱਜ ਪ੍ਰੋਗਰਾਮ ਰਿਸ਼ਤੇ ਹੀ ਰਿਸ਼ਤੇ, 4 ਵਜੇ ਪ੍ਰੋਗਰਾਮ ਘਰ ਸੰਸਾਰ, 5:40 ਦੇ ਉੱਤੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ, 6 ਵਜੇ ਗੁਰਬਾਣੀ ਦਾ ਪ੍ਰੋਗਰਾਮ ਸ਼ਾਮ ਦੇ ਦੀਵਾਨ ਜਿਹੜੇ ਉਹ ਸਰਵਣ ਕਰਾਂਗੇ, 8 ਵਜੇ ਸਿੱਖ ਇਤਿਹਾਸ, ਸਿੱਖ ਅੱਜ ਦਾ ਦਿਨ ਸਿੱਖ ਇਤਿਹਾਸ ਦੇ ਵਿੱਚ, 8:15 ਵਜੇ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਹੋਣਾ ਦੇ ਨਾਲ, ਤੇ ਇਸੇ ਤਰੀਕੇ ਦੇ ਨਾਲ ਜਿਹੜੇ ਪ੍ਰੋਗਰਾਮ ਆ ਉਹ ਚੱਲਦੇ ਰਹਿਣਗੇ। 9 ਵਜੇ ਜਿਹੜੀ ਇੱਕ ਵਿਸ਼ੇਸ਼ ਇੰਟਰਵਿਊ ਜਿਹੜੀ ਆ ਉਹ ਤੁਹਾਡੇ ਲਈ ਕਿਸੇ ਫਨਕਾਰ ਦੇ ਨਾਲ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ। ਤੇ ਇੱਦਾਂ ਹੀ ਜਿਹੜੇ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਚੱਲਦੇ ਰਹਿਣਗੇ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।